अपडेट कैलिफोर्निया 'ਚ ਸਵਾਗਤ ਹੈ। ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 20 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋਂ, ਮੋਡੈਸਟੋ ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕੌਨਸਨ। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਕੰਪਨੀਆਂ ਦੇ ਵਿੱਚ ਲੇ-ਆਫ ਹੋ ਰਹੀ ਹੈਗੀ ਆ। ਪਹਿਲਾਂ ਇਹ ਲੇ-ਆਫ ਟੈਕਨੋਲੋਜੀ ਜਾਂ ਟੈਕ ਕੰਪਨੀਆਂ ਆ ਉਹਨਾਂ ਦੇ ਵਿੱਚ ਸ਼ੁਰੂ ਹੋਈ ਸੀ। ਹੁਣ ਤੱਕ 597 ਟੈਕ ਕੰਪਨੀਆਂ ਦੇ 1,71,660 ਇੰਪਲਾਈ ਲੇ-ਆਫ ਹੋ ਚੁੱਕੇ ਆ। ਤੇ ਇਹਦੇ ਵਿੱਚ ਵੱਡੀਆਂ ਕੰਪਨੀਆਂ ਵੀ ਆ, ਜਿਸ ਤਰ੍ਹਾਂ ਫੇਸਬੁੱਕ ਆ, ਉਹਨਾਂ ਨੇ 11,000 ਪਹਿਲਾਂ ਲੇ-ਆਫ ਕੀਤੇ ਸੀ, ਹੁਣ 10,000 ਹੋਰ ਕਰਨੇ ਆ। ਐਮਾਜ਼ੋਨ, ਗੂਗਲ, ਇਹ ਸਾਰੀਆਂ ਕੰਪਨੀਆਂ। ਇਸ ਤੋਂ ਬਾਅਦ ਫਿਰ ਫਿਲਮ ਇੰਡਸਟਰੀ ਦੇ ਵਿੱਚ ਡਿਜ਼ਨੀ ਨੇ 7,000 ਲੋਕਾਂ ਨੂੰ ਲੇ-ਆਫ ਕਰ ਦਿੱਤਾ। ਹੁਣ ਇਹ ਸਾਰਾ ਕੁਝ ਸਰਵਿਸ ਇੰਡਸਟਰੀ ਵੱਲ ਵੀ ਹੌਲੀ-ਹੌਲੀ ਆ ਰਿਹਾ ਹੈਗਾ। ਅੱਜ ਸੈਨ ਫਰਾਂਸਿਸਕੋ ਏਅਰਪੋਰਟ ਦੇ ਉੱਪਰ SEIU ਜੋ ਸਰਵਿਸ ਇੰਪਲਾਈ ਇੰਟਰਨੈਸ਼ਨਲ ਯੂਨੀਅਨ ਹੈਗੀ ਆ, ਉਹਨਾਂ ਦੇ ਬਹੁਤ ਵੱਡੇ ਮੈਂਬਰਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ 200 ਤੋਂ ਵੱਧ ਉਹਨਾਂ ਨੇ ਪ੍ਰੋਟੈਸਟ ਕੀਤਾ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ਦੇ ਸਾਹਮਣੇ। ਕਿਉਂਕਿ ਕਾਰਨ ਕੀ ਆ ਵੀ ਜਿਹੜੇ ਸਰਵਿਸ ਇੰਪਲਾਈਜ਼ ਆ, ਜਿਹਦੇ ਵਿੱਚ ਟਿਕਟਰਸ ਹੈਗੇ ਆ, ਜਿਹੜੇ ਟਿਕਟਾਂ ਇਸ਼ੂ ਕਰਦੇ ਆ, ਬੈਗੇਜ ਨੂੰ ਹੈਂਡਲ ਕਰਦੇ ਆ, ਸਿਕਿਉਰਿਟੀ ਦਾ ਸਟਾਫ, ਜਿਹੜਾ ਇਦਾਂ ਦਾ ਸਾਰਾ ਸਟਾਫ ਆ, ਉਹਨਾਂ ਨੂੰ ਕਹਿੰਦੇ ਆ ਵੀ ਕਾਫੀ ਵੱਡੀ ਗਿਣਤੀ 'ਚ ਆਉਣ ਵਾਲੇ ਸਮੇਂ 'ਚ ਲੇ-ਆਫ ਕੀਤਾ ਜਾਊਗਾ। ਕਿਉਂਕਿ ਉਹ ਇਹ ਸਾਰਾ ਕੰਮ ਪ੍ਰਾਈਵੇਟ ਕਿਸੇ ਕੰਪਨੀ ਨੂੰ ਦੇਣਾ ਚਾਹੁੰਦੇ ਹੈਗੇ ਆ। ਪਰ ਜੋ ਏਅਰਪੋਰਟ ਆ ਅਥਾਰਟੀਜ਼, ਉਹ ਇਹ ਕਹਿ ਰਹੀਆਂ ਵੀ ਅਸੀਂ 50% ਦੇ ਕਰੀਬ ਰੱਖਾਂਗੇ, ਬਾਕੀ ਹੋ ਸਕਦਾ ਕਿਸੇ ਨੂੰ ਜਿਹੜਾ ਆਊਟਸੋਰਸ ਕੀਤਾ ਜਾਊਗਾ। ਸੋ ਇਹਦੇ ਸੰਬੰਧ ਦੇ ਵਿੱਚ ਈਵਨ ਜਿਹੜੇ ਪਾਇਲਟਸ ਆ, ਉਹਨਾਂ ਨੇ ਵੀ ਇਹ ਜੋ SEIU ਦੇ ਮੈਂਬਰਸ ਆ, ਉਹਨਾਂ ਦਾ ਸਾਥ ਦਿੱਤਾ ਉੱਥੇ ਪ੍ਰੋਟੈਸਟ ਕਰਨ ਦੇ ਵਿੱਚ। ਅੱਜ ਸ਼ਾਮੀ ਉੱਥੇ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀ ਸੈਨ ਫਰਾਂਸਿਸਕੋ ਦੇ ਵਿੱਚ। ਤੇ ਇਸ ਤੋਂ ਬਿਨਾਂ ਹੋਰ ਉੱਥੇ ਕਾਉਂਟੀ ਦੇ ਸੁਪਰਵਾਈਜ਼ਰਸ, ਹੋਰ ਇਲੈਕਟਡ ਆਫੀਸ਼ੀਅਲਸ ਵੀ ਪਹੁੰਚੇ ਹੋਏ ਸੀ। ਸੋ ਹੌਲੀ-ਹੌਲੀ ਹੁਣ ਇਹ ਜੋ ਲੇ-ਆਫ ਆ, ਇਹ ਹਰ ਇੱਕ ਇੰਡਸਟਰੀ 'ਚ ਪਹੁੰਚ ਰਹੀ ਆ। ਬਿਲਕੁਲ ਜੀ। ਤਗੜੇ ਰਹਿਣ ਦੀ ਜਿਹੜੀ ਜ਼ਰੂਰਤ ਆ, ਹਿੰਮਤ ਨਹੀਂ ਹਾਰਨੀ। ਚਲੋ ਕੋਈ ਨਹੀਂ, ਮਾੜਾ ਸਮਾਂ ਆਉਂਦਾ ਜਾਂਦਾ ਰਹਿੰਦਾ ਆ, ਚੱਲਦਾ ਰਹਿੰਦਾ ਆ, ਪਰ ਤਿਆਰੀ ਜਿਹੜੀ ਆਪਾਂ ਨੂੰ ਜ਼ਰੂਰ ਮਾੜੇ ਸਮੇਂ ਦੇ ਲਈ ਉਹ ਜ਼ਰੂਰ ਰੱਖਣੀ ਚਾਹੀਦੀ ਆ। ਇੱਥੋਂ ਇਹ ਪਤਾ ਲੱਗਦਾ ਵੀ ਜਿਹੜੀਆਂ ਯੂਨੀਅਨਸ ਆ, ਦੇਖੋ ਉਹ ਤਾਂ ਇੱਦਾਂ ਫਾਈਟ ਕਰ ਰਹੀਆਂ ਆ, ਜਿਹੜੇ ਯੂਨੀਅਨ 'ਚ ਨਹੀਂ ਹਨ ਉਹਨਾਂ ਨੂੰ ਬੜੀ ਜਿਹੜੀ ਉਹ ਦਿੱਕਤ ਆਉਂਦੀ ਆ। ਇਸ ਆੜ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਿਹੜੀ ਜੋਬ ਆ ਉਹ ਜਾਣੀ ਆ। ਕਈ ਬੋਲ ਨਹੀਂ ਸਕਣਗੇ, ਕਈ ਕੁਛ ਸਟੈਂਡ ਨਹੀਂ ਲੈ ਸਕਣਗੇ। ਸੋ ਗੈਟ ਰੈਡੀ ਫॉर ਦਿਸ ਵੀ ਚਲੋ ਕਈ ਵਾਰੀ ਬੰਦਾ ਹੋਰ ਕਿਤੇ ਗੱਲ ਕਰਕੇ ਰੱਖਦਾ ਆ ਵੀ ਕਿੱਦਾਂ ਆ, ਕਿਵੇਂ ਆ। ਤਿਆਰੀ ਜ਼ਰੂਰ ਰੱਖੀ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਰੀਟੇਲ ਥੈਫਟ ਆ, ਉਸਨੇ ਲੱਕ ਤੋੜ ਕੇ ਰੱਖਿਆ ਆ ਜਿਹੜੀ ਸਾਰੀ ਲਾ ਇਨਫੋਰਸਮੈਂਟ ਦਾ। ਹੁਣ ਕੈਲੀਫੋਰਨੀਆ ਦੇ ਕੁਛ ਜਿਹੜੇ ਲਾ ਮੇਕਰਸ ਆ, ਉਹ ਮਿਲ ਕੇ ਇੱਕ ਬਿੱਲ ਲਿਆ ਰਹੇ ਆ, ਜਿਸ ਦੇ ਉੱਤੇ ਜਿਹੜੇ ਰਿਪੀਟ ਅਫੈਂਡਰਸ ਆ, ਜਿਹੜੇ ਬਾਰ-ਬਾਰ ਆਰਗੇਨਾਈਜ਼ਡ ਰੀਟੇਲ ਕ੍ਰਾਈਮ ਨੂੰ ਬਾਰ-ਬਾਰ ਕਰ ਰਹੇ ਆ, ਉਹਨਾਂ ਦੇ ਉੱਤੇ ਕ੍ਰੈਕਡਾਊਨ ਜਿਹੜਾ ਨਿਸ਼ਾਨਾ ਹੈ ਉਹ ਰੱਖਿਆ ਆ। ਫਾਰਮਲੀ ਇਸ ਬਿੱਲ ਦਾ ਨਾਂ 1708 ਬਿੱਲ ਦੱਸਿਆ ਗਿਆ ਆ। ਕਹਿੰਦੇ ਵੀ ਇਸ ਦੇ ਤਹਿਤ ਫੈਲਨੀ ਜਾਂ ਮਿਸਡਮੀਨਰ ਚਾਰਜਸ ਉਹਨਾਂ ਉੱਤੇ ਲੱਗ ਸਕਦੇ ਆ, ਜਿਨ੍ਹਾਂ ਦੇ ਉੱਤੇ 2 ਜਾਂ 2 ਤੋਂ ਵੱਧ ਕਨਵਿਕਸ਼ਨਸ ਥੈਫਟ ਦੇ ਨਾਲ ਸੰਬੰਧਿਤ ਹੋ ਜਾਂਦੀਆਂ ਆ। ਇੱਦਾਂ ਦਾ ਹੀ ਜਿਹੜਾ ਪ੍ਰੋਪੋਜੀਸ਼ਨ 47 ਕਈ ਵਰੇ ਪਹਿਲਾਂ ਜਿਹੜਾ ਆ ਉਹ ਆਇਆ ਸੀ, ਜਿਸ ਦੇ ਵਿੱਚ ਇਸ ਦੇ ਵਿੱਚੋਂ ਫੈਲਨੀ ਮਿਸਡਮੀਨਰ ਚਾਰਜਸ ਹਟਾ ਦਿੱਤੇ ਗਏ ਸੀ, ਜਿਹੜੇ ਇੱਦਾਂ ਚੋਰੀ ਜਿਹੜੀ ਉਹ ਕਰਦੇ ਸੀ। ਤੇ ਉਹ ਚੋਰੀ ਦੀ ਰਕਮ ਆ, ਬੈਂਚਮਾਰਕ ਆ, ਉਸ ਨੂੰ ਵਧਾ ਕੇ ਤਕਰੀਬਨ $1,000 ਤੇ ਲੈ ਗਏ ਸੀਗੇ।
ਹੁਣ ਜਿਹੜੇ ਕਈ ਲਾ ਮੇਕਰਸ ਆ ਉਹਨਾਂ ਨੇ ਮਿਲ ਕੇ ਇਹ ਲਿਆਂਦਾ ਆ। ਅਲ ਮੁਰਾਤਸੂਚੀ, ਸਬਰੀਨਾ ਕਰਵਾਂਟੇਸ, ਬਿਲ ਅਸਿਆਲੀ, ਮਾਈਕ ਗਿਪਸਨ, ਏਵਨ ਲੋ, ਕੋਟੀ ਪੀਟਰ ਨੋਰਿਸ, ਬਲਾਂਕਾ ਰੂਬੀਓ ਤੇ ਕਾਰਲੋਸ ਵਿਲਾਪੁਡੂਆ, ਇਹਨਾਂ ਨੇ ਜਿਹੜਾ ਇਹ ਲਿਆਂਦਾ ਆ। ਅਸੈਂਬਲੀ ਮੈਂਬਰ ਕਹਿੰਦੇ ਆ ਵੀ ਇੱਕ ਇਹਨਾਂ ਦੇ ਵਿੱਚੋਂ ਜਿਹੜੇ ਸਿਆਲੀ ਉਹ ਰਿਪਬਲਿਕਨ ਆ, ਬਾਕੀ ਸਾਰੇ ਡੈਮੋਕ੍ਰੇਟਸ ਆ। ਅਸੈਂਬਲੀ ਮੈਂਬਰ ਮੁਤਰਾਸੂਚੀ ਜਿਹੜੇ ਕਹਿੰਦੇ ਆ, ਮੁਰਾਤਸੂਚੀ ਸੌਰੀ, ਕਹਿੰਦੇ ਆ ਵੀ ਇਹ ਜਿਹੜਾ AB 1708 ਆ ਇੱਕ ਕਾਮਨ ਸੈਂਸ ਫਿਕਸ ਆ ਪ੍ਰੋਪੋਜੀਸ਼ਨ 47 ਨੂੰ, ਜਿਹੜਾ ਕਿ ਰੀਟੇਲ ਥੈਫਟ ਨੂੰ ਕੰਬੈਟ ਕਰ ਸਕਦਾ ਹੈ। ਲਾ ਐਨਫੋਰਸਮੈਂਟ, DA ਆਫਿਸਿਸ ਸਾਰੇ ਜਾਣੇ ਬਹੁਤ ਪਰੇਸ਼ਾਨ ਆ। ਆਰਗੇਨਾਈਜ਼ਡ ਰੀਟੇਲ ਕ੍ਰਾਈਮ ਥੈਫਟ ਯੂਨਿਟ ਸਪੈਸ਼ਲ ਜਿਹੜੇ ਆ ਸੂਬੇ ਦੇ ਵਿੱਚ ਬਣ ਰਹੇ ਆ ਤਾਂ ਜੋ ਇਦਾਂ ਦੀਆਂ ਚੋਰੀਆਂ ਜਿਹੜੀਆਂ ਉਹ ਰੁਕਣ। ਪਰ ਇਸ ਦੇ ਵਿੱਚ ਵੀ ਇਹੀ ਮਾਦਾ ਵੀ ਜਿਹੜਾ 2 ਜਾਂ 2 ਤੋਂ ਵੱਧ ਵਾਰੀ ਕਨਵਿਕਟ ਹੁੰਦਾ ਚੋਰੀ 'ਚ, ਉਸੇ ਉੱਤੇ ਹੀ ਫੈਲਨੀ ਜਾਂ ਮਿਸਡਮੀਨਰ ਜਿਹੜੀ ਉਹ ਲੱਗੂਗੀ। ਚਲੋ ਐਟਲੀਸਟ ਕੁਛ ਤਾਂ ਜਿਹੜਾ ਆ ਉਹ ਕਰਨ ਵੱਲ ਨੂੰ ਸੋਚ ਰਹੇ ਆ। ਸੋ ਜਿੰਨੇ ਵੀ ਆਪਣੇ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਨੂੰ ਪਤਾ ਵੀ ਉਹ ਇਸ ਵੇਲੇ ਉਹਨਾਂ ਦਾ ਧੂੰਆਂ ਨਿਕਲਿਆ ਹੋਇਆ, ਖਾਸ ਕਰਕੇ ਜਿਹੜੇ ਸੈਨ ਫਰਾਂਸਿਸਕੋ, ਓਕਲੈਂਡ, ਬਲੇਓ, ਲਾਸ ਐਂਜਲਸ, ਸੈਕਰਾਮੈਂਟੋ, ਇਹਨਾਂ ਸ਼ਹਿਰਾਂ 'ਚ ਇੰਸ਼ੋਰੈਂਸ ਕੰਪਨੀਆਂ ਨੇ 90% ਇੰਸ਼ੋਰੈਂਸ ਕੰਪਨੀਆਂ ਨੇ ਇਸ ਏਰੀਏ 'ਚ ਸਮਾਲ ਬਿਜ਼ਨਸਸ ਦੀ ਇੰਸ਼ੋਰੈਂਸ ਕੈਂਸਲ ਕਰ ਦਿੱਤੀ ਆ, ਨੌਨ ਰਿਨਿਊ ਕਰ ਰਹੇ ਆ, ਜਾਂ ਜਿਨ੍ਹਾਂ ਦੀ ਹੋ ਵੀ ਰਹੀ ਆ ਉਹ 10 to 20 ਟਾਈਮਸ ਮੋਰ ਪ੍ਰੀਮੀਅਮ ਉਹਨਾਂ ਦਾ ਹਾਈ ਹੋ ਰਿਹਾ। ਸੋ ਕੱਲਾ ਕੰਮ ਨਾ ਕਰਿਆ ਕਰੀਏ, ਪੈਸੇ ਨਾ ਕਮਾਇਆ ਕਰੀਏ, ਜਿੱਥੇ ਇਦਾਂ ਦੇ ਵੀ ਇਸ਼ੂ ਹੁੰਦਾ ਹੈ ਨਾ ਉੱਥੇ ਐਕਟ ਕਰਿਆ ਕਰੋ। ਫਿਰ ਮੁੜ ਕੇ ਕਹਿੰਦੇ ਜੀ ਦੇਖੋ ਹੁਣ ਪੁਲਿਸ ਵਾਲੇ ਕੁਝ ਨਹੀਂ ਕਰਦੇ, ਆਹ ਲਾ ਪਾਸ ਹੋ ਗਿਆ। ਸੋ ਸਾਰੇ ਸਮਾਲ ਬਿਜ਼ਨਸ ਓਨਰਸ ਦਾ ਜਿਹੜੇ ਕਈ ਵਾਰ ਆਪਾਂ ਐਸੋਸੀਏਸ਼ਨਾਂ ਦਾ ਬਣਾ ਲੈਂਦੇ ਆ, ਫਿਰ ਮੁੜ ਕੇ ਉੱਥੇ ਭੰਗੜੇ ਭੁੰਗੜੇ ਪਾ ਕੇ ਆ ਜਾਂਦੇ ਆ। ਉਹ ਐਸੋਸੀਏਸ਼ਨ ਦਾ ਮਤਲਬ ਇਹ ਹੁੰਦਾ ਵੀ ਸਾਰੇ ਰਲ ਕੇ ਇਹ ਜਿਹੜੇ ਹੁਣ ਬਿੱਲ ਲੈ ਕੇ ਆਏ ਆ, ਜਿੰਨੇ ਵੀ ਜਿਹੜੇ ਕਾਂਗਰਸਮੈਨ ਆ ਉਹਨਾਂ ਦੇ ਨਾਲ ਜਿਹੜੇ ਲੋਕਲ ਅਸੈਂਬਲੀਮੈਨ ਹੈਗੇ ਆ ਉਹਨਾਂ ਦਾ ਸਾਥ ਦਿਓ ਤੇ ਉਹਨਾਂ ਨੂੰ ਕਹੋ ਭਈ ਹਾਂ ਸਾਡੀ ਇਹ ਪ੍ਰੋਬਲਮ ਆ ਤੇ ਇਸ ਬਿੱਲ ਨੂੰ ਪਾਸ ਕਰੋ। ਜੀ, ਅਗਲੀ ਗੱਲ ਕਰਦੇ ਜਾਈਏ। ਕਹਿੰਦੇ 2006 ਤੋਂ ਬਾਅਦ 'ਚ ਪਹਿਲੀ ਵਾਰ ਹੋਇਆ ਵੀ ਕੈਲੀਫੋਰਨੀਆ ਆਪਣੀਆਂ ਪਾਣੀ ਦੀਆਂ ਐਲੋਕੇਸ਼ਨਸ ਆ ਉਹ ਵਧਾਉਣ ਜਾ ਰਿਹਾ ਆ। ਇੱਥੋਂ ਤੱਕ ਕਿ ਜਿੱਥੇ-ਜਿੱਥੇ ਜਿੰਨੀ ਮੰਗ ਆ 100% ਪਾਣੀ ਜਿਹੜੀ ਸਪਲਾਈ ਆ ਇਸ ਵਾਰ ਕੀਤੀ ਜਾਊਗੀ। ਸਨੋ ਮੈਲਟ, ਐਪਿਕ ਸਨੋ ਮੈਲਟ ਜਿਹੜੀ ਉਹ ਹੋਣ ਜਾ ਰਹੀ ਆ ਆਉਣ ਵਾਲੇ ਹਫ਼ਤਿਆਂ ਦੇ ਵਿੱਚ। ਸੋ ਸਟੇਟ ਵਾਟਰ ਪ੍ਰੋਜੈਕਟ ਨੇ ਕਿਹਾ ਵੀ ਅਸੀਂ 100% ਰਿਕੁਐਸਟਡ ਸਪਲਾਈਜ਼ ਜਿਨ੍ਹਾਂ ਵੀ ਡਿਸਟ੍ਰਿਕਟਸ ਨੇ ਜਿੰਨਾ ਪਾਣੀ ਮੰਗਿਆ ਆ ਉਸ ਨੂੰ ਦੇਣ ਜਾ ਰਹੇ ਆ। ਸੋ ਪਹਿਲਾਂ ਮਾਰਚ ਵਿੱਚ ਇਹਨਾਂ ਨੇ 75% ਆਖਿਆ ਸੀ, ਹੁਣ ਅਪ੍ਰੈਲ ਦੇ ਐਂਡ ਦੇ ਵਿੱਚ ਆ ਕੇ ਇਹਨਾਂ ਨੇ 100% ਇਸ ਨੂੰ ਕਰ ਦਿੱਤਾ ਹੈਗਾ। ਪਿਛਲੇ ਸਾਲ ਡਰਾਊਟ ਦੇ ਚੱਲਦਿਆਂ ਜਿੰਨੀ ਪਹਿਲਾਂ ਐਲੋਕੇਸ਼ਨ ਹੁੰਦੀ ਸੀ ਉਸ ਦੇ ਵਿੱਚੋਂ ਵੀ 5% ਹੋਰ ਪਾਣੀ ਜਿਹੜਾ ਆ ਉਹ ਘਟਾ ਦਿੱਤਾ ਗਿਆ ਸੀ। US ਬਿਊਰੋ ਆਫ ਰਿਕਲੇਮੇਸ਼ਨ ਨੇ ਅਨਾਉਂਸ ਕੀਤਾ ਵੀ 100% ਵਾਟਰ ਐਲੋਕੇਸ਼ਨਸ ਹੋਣਗੀਆਂ ਸੈਂਟਰ ਵੈਲੀ ਪ੍ਰੋਜੈਕਟ ਨੂੰ, ਜਿਸ ਦੇ ਨਾਲ ਜਿਹੜੇ ਵੀ ਫਾਰਮਸ, ਹੋਮਸ ਤੇ ਇੰਡਸਟਰੀਜ਼ ਸਰਵ ਹੁੰਦੀਆਂ ਇਸ ਪ੍ਰੋਜੈਕਟ ਦੇ ਅੰਡਰ, ਉਹਨਾਂ ਸਾਰਿਆਂ ਨੂੰ ਪਾਣੀ ਜਿਹੜਾ ਉਹ ਮਿਲੇਗਾ। ਸੈਨ ਮਕੀਨ ਵੈਲੀ, ਸੈਨ ਫਰਾਂਸਿਸਕੋ ਬੇ ਏਰੀਆ ਤੇ ਸੈਂਟਰ ਵੈਲੀ ਦੇ ਵਿੱਚ ਇਦਾਂ ਪਾਣੀ ਹੋਊਗਾ। ਸੋ 2006 ਤੋਂ ਬਾਅਦ ਦੇ ਵਿੱਚ ਤੁਸੀਂ ਨਹਿਰਾਂ ਜਿਹੜੀਆਂ ਪੂਰੀਆਂ ਭਰੀਆਂ ਹੋਈਆਂ ਆਉਣ ਵਾਲੇ ਸਮੇਂ ਦੇ ਵਿੱਚ ਨਜ਼ਰ ਆਉਣਗੀਆਂ। ਅਮਰੀਕਾ ਵਾਸਤੇ ਸਿੱਖਾਂ ਲਈ ਇੱਕ ਬੜੀ ਖੁਸ਼ੀ ਦੀ ਖਬਰ ਆ। ਹਰਮਾਨ ਸਿੰਘ ਪਹਿਲੇ ਸਿੱਖ ਬਣੇ ਆ ਜੋ ਸੁਪਰੀਮ ਕੋਰਟ ਦੇ ਜੁਡੀਸ਼ੀਅਲ ਲਾ ਕਲਰਕ ਵਜੋਂ ਕੰਮ ਕਰਨਗੇ। ਹਰਮਾਨ ਸਿੰਘ ਨੂੰ ਸਿਲੈਕਟ ਕੀਤਾ ਗਿਆ ਸੁਪਰੀਮ ਕੋਰਟ ਜੁਡੀਸ਼ੀਅਲ ਲਾ ਕਲਰਕ, ਪਹਿਲੇ ਸਿੱਖ ਅਮਰੀਕਨ ਜੋ ਕਿ ਸੁਪਰੀਮ ਕੋਰਟ ਦੇ ਜਸਟਿਸ ਸੋਨੀਆ ਸੋਟੋਮੈਰ ਉਹਨਾਂ ਦੇ ਨਾਲ ਕਲਰਕਿੰਗ ਕਰਨਗੇ। ਇਸ ਤੋਂ ਪਹਿਲਾਂ ਜੋ ਹਰਮਾਨ ਸਿੰਘ ਆ ਉਹਨਾਂ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਡਿਗਰੀ ਆਪਣੀ ਕੀਤੀ ਸੀ ਮੈਥ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਲਾਅ ਕੀਤਾ ਤੇ ਉਹ ਸੈਲਡਿਫ ਦੇ ਨਾਲ ਵੀ ਕੰਮ ਕਰਦੇ ਰਹੇ ਆ। ਐਜ਼ ਏ ਸਟੂਡੈਂਟ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਵੀ ਇੰਟਰਨ ਕੀਤਾ ਸੀ, ਜਿਹੜਾ ਉਹਨਾਂ ਦਾ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਹੈਗਾ। ਸੋ ਇਹ ਬਹੁਤ ਵਧੀਆ ਗੱਲ ਹੈਗੀ ਆ। ਪਹਿਲਾ ਦਸਤਾਰਧਾਰੀ ਸਿੱਖ ਇਹ ਜੋ ਆ ਲਾ ਕਲਰਕ ਦੇ ਲਈ US ਦੇ ਸੁਪਰੀਮ ਕੋਰਟ ਦੇ ਜਸਟਿਸ ਦੇ ਅੰਡਰ ਕੰਮ ਕਰੇਗਾ। ਬਿਲਕੁਲ ਜੀ, ਬਹੁਤ ਵਧੀਆ ਜਿਹੜਾ ਇਹ ਗੱਲ ਆ ਜਿਹੜੀ ਹਰਜੋਤ ਸਿੰਘ ਜੀ, ਤੇ ਸਿੱਖ ਕੋਲੀਸ਼ਨ ਦੇ ਲਈ ਹੋਰ ਕਈਆਂ ਦੇ ਨਾਲ ਵੀ ਇਸ ਮੁੰਡੇ ਨੇ ਜਿਹੜਾ ਉਹ ਕੰਮ ਕੀਤਾ। ਚੰਗੀ ਗੱਲ ਆ, ਜਿਹੜੀ ਪਹੁੰਚ ਉੱਥੇ ਤੱਕ ਜਿਹੜੀ ਹੋਣੀ ਚਾਹੀਦੀ ਹੈ। ਦਿਸਦੇ ਨੇ ਤੇ ਪਤਾ ਲੱਗਦਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਮੀਂਹ ਬਹੁਤ ਪਏ, ਆਪਾਂ ਨੂੰ ਸਾਰਿਆਂ ਨੂੰ ਪਤਾ, ਪਾਣੀ ਦੀ ਆਪਾਂ ਦੱਸ ਕੇ ਹੀ ਹਟੇ ਆ, ਪਰ ਉਹਦੇ ਨਾਲ ਸੜਕਾਂ ਦੇ ਹਾਲਾਤ ਬਦ ਤੋਂ ਬੱਤਰ ਜਿਹੜੇ ਉਹ ਹੋ ਗਏ। ਕੈਲੀਫੋਰਨੀਆ ਦੀਆਂ ਸੜਕਾਂ ਪਹਿਲਾਂ ਹੀ ਮੁਲਕ ਭਰ ਦੇ ਵਿੱਚ ਕੋਈ ਬਹੁਤੇ ਉੱਤੇ ਨੰਬਰ ਤੇ ਨਹੀਂ, ਥੱਲੇ ਹੀ ਚੱਲ ਰਹੀਆਂ ਸੀਗੀਆਂ। ਲੋਕ ਅਕਸਰ ਇਸ ਜਿਹੜੀਆਂ ਕੰਡੀਸ਼ਨਸ ਨੂੰ ਲੈ ਕੇ
ਚਿੰਤਤ ਨਜ਼ਰ ਆਉਂਦੇ ਸੀਗੇ ਜਾਂ ਸ਼ਿਕਾਇਤ ਕਰਦੇ ਸੀਗੇ। ਹੁਣ ਕੱਲੀ ਸੈਂਟਾ ਕਲਾਰਾ ਕਾਉਂਟੀ ਜਿਹੜੀ ਹਰਜੋਤ ਸਿੰਘ ਜੀ ਆਖ ਰਹੀ ਆ ਵੀ ਜਿਹੜਾ ਵਿੰਟਰ ਸਟਾਰਮਸ ਦੇ ਚੱਲਦਿਆਂ ਸੜਕਾਂ ਟੁੱਟੀਆਂ ਨੇ, $15.5 ਮਿਲੀਅਨ ਖਰਚਾ ਆਊਗਾ ਇਹਨਾਂ ਸਾਰੀਆਂ ਨੂੰ ਰਿਪੇਅਰ ਕਰਨ ਦੇ ਲਈ। 4 ਸੜਕਾਂ ਅਜੇ ਵੀ ਬੰਦ ਪਈਆਂ ਨੇ, ਇੰਨੇ ਬੁਰੇ ਹਾਲ ਜਿਹੜੇ ਉਹ ਹੋ ਚੁੱਕੇ ਆ। ਆਉਂਦੇ ਜਿਹੜੇ 3 ਮਹੀਨੇ ਤੱਕ 2 ਤੋਂ 3 ਮਹੀਨੇ ਤੱਕ ਜਿਹੜੇ ਇਹਨਾਂ ਸੈੱਟ ਆਫ ਟੂ ਸੈੱਟ ਆਫ ਜਿਹੜੀਆਂ ਰੋਡਸ ਆ ਉਹ ਓਪਨ ਹੋਣਗੀਆਂ। 7 ਫਰਵਰੀ ਤੋਂ ਲੈ ਕੇ ਹੁਣ ਤੱਕ ਇਹ ਜਿਹੜੀ ਰਾਸ਼ੀ ਹੈ ਦੁੱਗਣੀ ਹੋ ਚੁੱਕੀ ਆ। ਐਸਟੀਮੇਟ ਵੀ ਇੰਨੀ ਜ਼ਿਆਦਾ ਜਿਹੜੀ ਉਹ ਖਰਾਬੀ ਆਈ ਆ। ਹਾਈਵੇ 17 ਸਭ ਤੋਂ ਵੱਧ ਨੁਕਸਾਨਿਆ ਗਿਆ ਆ, ਜਿੱਥੇ ਕਈ ਤਰੀਕੇ ਦੇ ਲੈਂਡਸਲਾਈਡ ਤੇ ਹੋਰ ਵੀ ਚੀਜ਼ਾਂ ਜਿਹੜੀਆਂ ਉਹ ਆਈਆਂ ਸੀਗੀਆਂ। ਆਪਾਂ ਦੇਖ ਹੀ ਰਹੇ ਹਾਂ ਹਰਜੋਤ ਸਿੰਘ ਜੀ, ਮੀਂਹ ਪੈਣ ਦੇ ਨਾਲ ਸੜਕਾਂ ਅਕਸਰ ਜ਼ਿਆਦਾ ਟੁੱਟਦੀਆਂ ਹੈਗੀਆਂ ਆ। ਸੋ ਕੱਲੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਇੰਨਾ ਖਰਚਾ ਜਿਹੜਾ ਉਹ ਆਊਗਾ। ਬਾਕੀ ਜਿਹੜਾ ਦੇਖੀਏ ਹਰਜੋਤ ਸਿੰਘ ਜੀ, ਹੋਰ ਕਾਉਂਟੀਜ਼ ਦੇ ਵਿੱਚ ਵੀ ਸੜਕਾਂ ਦੀ ਕੰਡੀਸ਼ਨ ਡਿਟੀਰੀਓਰੇਟ ਹੋਈ ਆ, ਕਾਫੀ ਮੰਦੀ ਹੋਈ ਆ, ਤੇ ਜਲਦ ਹੀ ਇਸ ਦੇ ਉੱਤੇ ਜਿਹੜੇ ਆ ਉਸ ਨੂੰ ਠੀਕ ਕਰਨ ਦਾ ਕੰਮ ਕਹਿੰਦੇ ਚਾਲੂ ਹੋਊਗਾ। SB1 ਬਿੱਲ ਸੀਗਾ, ਜਿਸ ਦੇ ਤਹਿਤ ਐਕਸਟਰਾ ਜਿਹੜਾ ਆਪਾਂ ਗੈਸ ਦੇ ਵਿੱਚ ਟੈਕਸ ਦਿੰਦੇ ਆ, ਸੈਸ ਦਿੰਦੇ ਆ, ਉਹ ਸੜਕਾਂ ਦੀ ਰਿਪੇਅਰ ਤੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਲੱਗਣਾ ਜਿਹੜਾ ਉਹ ਚਾਹੀਦਾ ਸੀ। ਅਕਸਰ ਫੱਟੇ ਲੱਗੇ ਆਪਾਂ ਦੇਖਦੇ ਰਹੇ ਆ ਜਦੋਂ ਸੜਕਾਂ ਬਣ ਰਹੀਆਂ ਸੀ, ਯੂਰ ਟੈਕਸ ਡਾਲਰਸ ਐਟ ਵਰਕ, ਤੇ ਹੁਣ ਇਹ ਕੰਮ ਜਿਹੜਾ ਉਹ ਹੋਰ ਵੱਧ ਜਾਵੇਗਾ। ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਵੀ ਅਮਰੀਕਾ ਦੀ ਸਰਕਾਰ ਸੁੱਤੀ ਪਈ ਆ। ਸੁਡਾਨ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਆ ਆਪਸ ਦੇ ਵਿੱਚ ਗਰੁੱਪਾਂ ਦੀ ਗੋਲਾਬਾਰੀ ਚੱਲ ਰਹੀ ਆ ਤੇ ਅਮਰੀਕਾ ਦੀ ਸਰਕਾਰ ਆਪਣੇ ਸਿਟੀਜ਼ਨਸ ਨੂੰ ਇਵੈਕੂਏਟ ਨਹੀਂ ਕਰ ਰਹੀ ਹੈਗੀ। ਅੱਜ ਇੱਕ ਬਹੁਤ ਮਾੜੀ ਖਬਰ ਆ ਰਹੀ ਆ ਵੀ ਅਮਰੀਕਨ ਸਿਟੀਜ਼ਨ ਦਾ ਉੱਥੇ ਕਤਲ ਹੋ ਗਿਆ, ਉਸ ਨੂੰ ਮਾਰ ਦਿੱਤਾ ਗਿਆ। ਤੇ 2 ਦਿਨ ਪਹਿਲਾਂ ਅਮਰੀਕਾ ਦੇ ਅੰਬੈਸੀ ਦੇ ਉੱਤੇ ਵੀ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਹਮਲਾ ਹੋਇਆ ਸੀ। ਸੋ ਹੁਣ ਲੇਟੈਸਟ ਖਬਰ ਪੈਂਟਾਗਨ ਵੱਲੋਂ ਇਹ ਆ ਰਹੀ ਆ ਪਈ ਇਵੈਕੂਏਸ਼ਨ ਪਲਾਨ ਵਾਈਟ ਹਾਊਸ ਵੱਲੋਂ ਤਿਆਰ ਕੀਤੀ ਜਾ ਰਹੀ ਹੈਗੀ ਆ। ਜਿਹੜਾ ਨੇਵਲ ਬੇਸ ਇੱਕ ਗਲਫ ਆਫ ਐਡਨ ਜੋ ਨੇਸ਼ਨ ਆਫ ਜੀਬੋਟੀ 'ਚ ਹੈਗਾ ਆ, ਉੱਥੇ ਹੋਰ ਟਰੂਪਸ ਜਿਹੜੇ ਭੇਜੇ ਜਾਣਗੇ, ਉਹ ਇਵੈਕੂਏਸ਼ਨ ਕਰਨਗੇ ਸੁਡਾਨ ਜੋ ਖਰਤਮ ਆ ਉੱਥੇ ਦਾ ਏਰੀਆ, ਕਿਉਂਕਿ ਉੱਥੇ ਜਿਹੜਾ ਏਅਰਪੋਰਟ ਦੇ ਉੱਤੇ ਵੀ ਗੋਲੀਬਾਰੀ ਚੱਲ ਰਹੀ ਸੀ, ਇਸ ਕਰਕੇ ਫਲਾਈਟਸ ਨਹੀਂ ਜਾ ਰਹੀਆਂ ਸੀਗੀਆਂ। US ਦੇ ਆਫੀਸ਼ੀਅਲਸ ਨੇ ਇਹ ਦੱਸਿਆ ਵੀ 70 ਦੇ ਕਰੀਬ ਅਮਰੀਕਨਸ ਖਾਰਟੂਮ ਅੰਬੈਸੀ ਦੇ ਵਿੱਚ ਹੈਗੇ ਆ। 16,000 ਪ੍ਰਾਈਵੇਟ US ਸਿਟੀਜ਼ਨ ਰਜਿਸਟਰਡ ਆ ਅੰਬੈਸੀ ਦੇ ਨਾਲ, ਜਿਹੜੇ ਸੁਡਾਨ ਚ ਆ। ਸੋ ਇਹ ਬਹੁਤ ਵੱਡਾ ਨੰਬਰ ਆ। ਕਿਸ ਤਰ੍ਹਾਂ ਇਹਦੇ ਨੰਬਰ ਨੂੰ ਇਵੈਕੂਏਟ ਕੀਤਾ ਜਾਊਗਾ, ਇਹ ਸਾਰੇ ਕਾਸੇ ਦੇ ਉੱਤੇ ਹੁਣ ਵਾਈਟ ਹਾਊਸ ਤੇ ਪੈਂਟਾਗਨ ਕੰਮ ਕਰ ਰਿਹਾ ਹੈਗਾ। ਬਿਲਕੁਲ, ਟਰੂਪਸ ਕਹਿੰਦੇ ਆ ਵੀ ਉਹ ਲਗਾਏ ਜਾਣਗੇ। ਬਨਗਾਜ਼ੀ ਦਾ ਹਮਲਾ ਕਿਸੇ ਨੂੰ ਭੁੱਲਿਆ ਨਹੀਂ ਵੀ ਕਿਸ ਤਰੀਕੇ ਦੇ ਨਾਲ ਉਦੋਂ ਅੰਬੈਸੀ ਦੇ ਉੱਤੇ ਹਮਲਾ ਹੋ ਕੇ US ਦਾ ਜਿਹੜਾ ਅੰਬੈਸਡਰ ਸੀਗਾ ਉਸ ਟਾਈਮ ਲਿਬੀਆ ਨੂੰ, ਕ੍ਰਿਸਟੋਫਰ ਸਟੀਵਨਸ, ਉਹਨਾਂ ਦੀ ਮੌਤ ਜਿਹੜੀ ਉਹ ਹੋਈ ਸੀ ਬਨਗਾਜ਼ੀ ਅਟੈਕ ਦੇ ਵਿੱਚ। ਹੁਣ ਨਹੀਂ ਚਾਹੁੰਦਾ ਅਮਰੀਕਾ ਵੀ ਇੱਦਾਂ ਦੀ ਜਿਹੜੀ ਸਥਿਤੀ ਆ ਉਹ ਹੁਣ ਕਿਸੇ ਹੋਰ ਮੁਲਕ ਦੀ ਅੰਬੈਸੀ ਦੇ ਵਿੱਚ ਹੋਵੇ। ਸੋ ਸੁਡਾਨ ਅੰਬੈਸੀ ਨੂੰ ਇਵੈਕੂਏਟ ਕਰਨ ਦੀਆਂ ਜਿਹੜੀਆਂ ਇਸ ਟਾਈਮ ਕਹਿ ਲਓ ਵੀ ਪਲਾਨ ਆ ਉਹ ਚੱਲ ਰਿਹਾ ਆ। ਤੇ ਹਰਜੋਤ ਸਿੰਘ ਜੀ, ਇਹਨਾਂ ਨੇ ਅਜੇ ਵੀ ਜਿਹੜੇ ਅਮਰੀਕਨਸ ਨੂੰ ਇਹੀ ਕਿਹਾ ਸੀਗਾ ਕੱਲ ਤੱਕ ਵੀ ਭਾਈ ਸ਼ੈਲਟਰ ਇਨ ਪਲੇਸ ਜਿਹੜੇ ਉਹ ਤੁਸੀਂ ਕਰ ਲਓ। ਹੁਣ ਦੇਖੋ ਅੱਗੇ ਕੀ ਹੁੰਦਾ ਆ। 8 ਮੀਲ ਕਹਿੰਦੇ ਆ ਵੀ ਦੂਰ ਹੈਗਾ ਆ ਅੰਬੈਸੀ ਦਾ ਸਟਾਫ ਇੰਟਰਨੈਸ਼ਨਲ, ਉੱਥੇ ਦਾ ਜਿਹੜਾ ਏਅਰਪੋਰਟ ਆ ਉੱਥੋਂ। ਤੇ ਕੋਸ਼ਿਸ਼ ਜਿਹੜੀ ਇਹ ਕੀਤੀ ਜਾ ਰਹੀ ਆ ਵੀ ਭਾਈ ਇੱਥੋਂ ਹੁਣ ਇਹਨਾਂ ਨੂੰ ਕੱਢਿਆ ਜਾਵੇ। 5 ਮਿਲੀਅਨ ਦੀ ਪਾਪੂਲੇਸ਼ਨ ਆ ਖਾਰਟੂਮ ਜਿਹੜਾ ਇਲਾਕਾ ਆ, ਜਿੱਥੇ ਇਸ ਟਾਈਮ ਕਾਫੀ ਜ਼ਿਆਦਾ ਹਿੰਸਾ ਫੈਲੀ ਹੋਈ ਆ। ਜੀ, ਅਗਲੀ ਖਬਰ ਵੱਲ ਚਲੀਏ। ਹਜੇ 2 ਦਿਨ ਹੋਏ ਨਹੀਂ, ਤੁਸੀਂ ਖਬਰ ਸੁਣੀ ਸੀ ਵੀ ਕਿਸ ਤਰ੍ਹਾਂ ਇੱਕ ਕਾਲੇ ਮੂਲ ਦਾ ਨੌਜਵਾਨ ਬਾਈ ਮਿਸਟੇਕ ਆਪਣੇ ਭਰਾ ਨੂੰ ਚੱਕਣ ਗਿਆ ਤਾਂ ਉਸਨੇ ਇੱਕ ਡੋਰ ਤੇ ਬੈਲ ਕਰਤੀ ਸੀ ਤੇ ਅੱਗੋਂ ਗੋਲੀਆਂ ਚਲਾਤੀਆਂ ਗਈਆਂ ਸੀਆਂ, ਤੇ ਉਸ ਨੂੰ ਅਰੈਸਟ ਵੀ ਕਰ ਲਿਆ ਗਿਆ ਸੀ ਬਾਅਦ ਜਿਸ ਨੇ ਚਲਾਈਆਂ ਸੀਆਂ। ਤੇ ਅੱਜ ਇੱਕ ਬਹੁਤ ਹੋਰ ਨਾਰਥ ਕੈਰੋਲੀਨਾ ਤੋਂ ਖਬਰ ਆ ਰਹੀ ਆ ਵੀ ਗੁਆਂਢੀ ਨੇ ਜਿਹੜੇ ਬਾਸਕਟਬਾਲ ਖੇਡਦੇ ਸੀ, ਉਹਨਾਂ ਦਾ ਬਾਲ ਜਿਹੜਾ ਆ ਉਹ ਗੁਆਂਢੀ ਦੇ ਦੂਸਰੇ ਪਾਸੇ ਡਿੱਪਿਆ, ਤੇ ਜਦੋਂ ਉਹ ਲੈਣ ਗਏ ਤੇ ਉਹ ਗੁਆਂਢੀ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। 6 ਸਾਲਾਂ ਦੀ ਬੱਚੀ, ਉਹਦੇ ਵੀ ਜਿਹੜੇ ਆ ਗੋਲੀ ਦੇ ਸ਼ਰੇ ਲੱਗੇ ਆ। ਉਸ ਤੋਂ ਬਿਨਾਂ 3 ਹੋਰ ਅਡਲਟ ਜਿਹੜੇ ਆ ਉਹਨਾਂ ਦੇ ਗੋਲੀਆਂ ਲੱਗੀਆਂ। ਸੋ ਲੋਕ ਤੁਸੀਂ ਦੇਖ ਸਕਦੇ ਆ ਵੀ ਕਿੰਨਾ ਜਿਹੜਾ ਟੈਂਪਰ ਆ ਕਿੰਨੀ ਜਲਦੀ ਜਿਹੜਾ ਲੂਜ਼ ਕਰ ਰਹੇ ਹੈਗੇ ਆ। ਬਿਲਕੁਲ, ਕੁਝ ਦਿਨ ਪਹਿਲਾਂ ਹੀ ਆਪਾਂ ਦੇਖਿਆ ਸੀ ਇੱਕ ਡਰਾਈਵੇ ਦੇ ਵਿੱਚ ਗਲਤ ਵੜ ਗਏ ਸੀਗੇ ਨਿਊਯਾਰਕ ਦੇ ਜਿਹੜੇ ਰੂਰਲ ਇਲਾਕੇ 'ਚ ਅਪ ਸਟੇਟ ਨਾਰਥ ਵਾਲੇ ਪਾਸੇ ਉਹਦੇ, ਤੇ ਉਹਦੇ ਵਿੱਚ ਉਹਨੇ ਗੋਲੀ ਚਲਾਤੀ ਤੇ ਉਹ ਪੈਸੰਜਰ ਸਾਈਡ ਬੈਠੀ ਜਿਹੜੀ ਇੱਕ ਕੁੜੀ ਸੀਗੀ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਜਿਹੜਾ ਨਾਰਥ ਕੈਰੋਲੀਨਾ 'ਚ ਹਰਜੋਤ ਸਿੰਘ ਜੀ ਨੇ 6 ਸਾਲ ਦੀ ਕੁੜੀ ਦੇ ਉੱਤੇ ਗੋਲੀ ਚਲਾਈ ਆ,
24 ਸਾਲਾਂ ਦਾ ਰੋਬਰਟ ਲੂਇਸ ਸਿੰਗਲਟਰੀ ਇਸ ਦਾ ਨਾਂ ਆ। ਇਸ ਨੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਉੱਥੇ ਦੇ ਕਾਉਂਟੀ ਸ਼ੈਰਿਫ ਆਫਿਸ ਦੇ ਵਿੱਚ ਜਿਹੜਾ ਉਸਨੇ ਆਪਣੇ ਆਪ ਨੂੰ ਬਾਅਦ ਦੇ ਵਿੱਚ ਦਿਖਾ ਦਿੱਤਾ ਸੀ, ਆਪਣੇ ਆਪ ਨੂੰ ਆਤਮ ਸਮਰਪਣ ਇਹਨੇ ਕਰ ਦਿੱਤਾ ਸੀਗਾ। ਸੋ ਬਚ ਗਈ ਆ ਜਿਹੜੀ ਕੁੜੀ ਆ, ਇਹ ਐਟਲੀਸਟ ਜਿਹੜੀ ਹੈ ਚੰਗੀ ਗੱਲ ਹੋਈ ਆ। ਤੇ ਭਾਈ ਟੈਂਪਰ ਨਾ ਜਿਹੜਾ ਉਹ ਲੂਜ਼ ਕਰਿਆ ਕਰੋ, ਇਹ ਕੰਮ ਬਹੁਤ ਜ਼ਿਆਦਾ ਖਰਾਬ ਹੁੰਦਾ ਜਾਂਦਾ ਆ। ਹੁਣ ਤੇ ਭਾਈ ਜਿੱਥੇ ਮੁੜਦੇ ਆ ਉਹ ਵੀ ਧਿਆਨ ਦੇ ਨਾਲ ਗੱਲ ਹੋਈ ਪਈ ਆ। ਹਰਜੋਤ ਸਿੰਘ ਜੀ, ਕਮਲੇ ਹੋਏ ਫਿਰਦੇ ਨੇ ਲੋਕ, ਪ੍ਰੋਪੋਗੰਡੇ ਤੋਂ ਭਾਈ ਬਚੋ। ਅੱਜ ਕੱਲ ਤੁਹਾਨੂੰ ਜ਼ਿਆਦਾ ਗੁੱਸਾ ਦਿਵਾਉਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਆ, ਤੇ ਤੁਸੀਂ ਵੈਸੇ ਹੀ ਔਨ ਦਾ ਐਜ ਰਹਿਣ ਲੱਗ ਪਏ ਆ। ਸ਼ਾਂਤ ਰਿਹਾ ਕਰੋ ਥੋੜਾ ਜੀ। ਲੋਕ ਤਾਂ ਜਿਹੜੇ ਰਾਜਕਨਵੀਰ ਸਿੰਘ ਜੀ ਜਿਹੜੇ ਕਮਲੇ ਹੋਏ ਪਏ ਆ, ਇੱਥੇ ਪੁਲਿਸ ਆਫੀਸਰ ਵੀ ਬਹੁਤ ਕਮਲੇ ਹੋਏ ਪਏ ਆ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਓਕਲੇ ਇੱਕ ਛੋਟਾ ਜਿਹਾ ਟਾਊਨ ਹੈ ਐਂਟੀਓਕ ਦੇ ਲਾਗੇ, ਉੱਥੇ ਦਾ ਸਾਰਾ ਸਕੂਲ ਬੋਰਡ ਉਸ ਨੂੰ ਰਿਜ਼ਾਈਨ ਕਰਨਾ ਪਿਆ ਸੀ ਕਿਉਂਕਿ ਉਹਨਾਂ ਨੇ ਰੇਸਿਸਟ ਰਿਮਾਰਕਸ ਇੱਕ ਦੂਜੇ ਨੂੰ ਜਿਹੜੇ ਸੈਂਡ ਕਰ ਦਿੱਤੇ ਸੀ। ਤੇ ਅੱਜ ਇਹ ਖਬਰ ਐਂਟੀਓਕ ਤੋਂ ਆ ਰਹੀ ਆ ਵੀ ਐਂਟੀਓਕ ਦੀ ਪੁਲਿਸ ਡਿਪਾਰਟਮੈਂਟ ਨੇ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੇ 2020 ਤੇ 2021 ਦੇ ਵਿੱਚ ਰੇਸਿਸਟ ਟੈਕਸਟ ਮੈਸੇजेस ਆਪਣੇ ਆਪ ਨੂੰ ਜਿਹੜੇ ਪੁਲਿਸ ਆਫੀਸਰਸ ਆ ਇੱਕ ਦੂਜੇ ਨੂੰ ਭੇਜੇ, ਜਿਹਦੇ ਵਿੱਚ ਕਾਲੇ ਮੂਲ ਦੇ ਲੋਕਾਂ ਲਈ ਐਨ ਵਰਡ ਵੀ ਯੂਜ਼ ਕੀਤਾ ਗਿਆ। ਪਿਕਚਰਸ ਜਿਹੜੀਆਂ ਗੁਰੀਲਾ ਦੀਆਂ ਉਹ ਕਾਲੇ ਮੂਲ ਦੇ ਲੋਕਾਂ ਲਈ ਯੂਜ਼ ਕੀਤੀਆਂ ਗਈਆਂ। ਤੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਇਹ ਦੇਖੋ 17 ਪੁਲਿਸ ਆਫੀਸਰਸ ਇੱਕ ਸ਼ਹਿਰ ਦੇ ਐਂਟੀਓਕ ਦੇ 17 ਪੁਲਿਸ ਆਫੀਸਰਸ ਇਦਾਂ ਦੇ ਜਿਹੜੀ ਸ਼ਬਦਾਵਲੀ ਆ ਉਹ ਇੱਕ ਰੇਸ ਦੇ ਲੋਕਾਂ ਦੇ ਲਈ ਵਰਤ ਰਹੇ ਸੀ। ਸੋ ਇਹ ਬਹੁਤ ਹੀ ਜਿਹੜੀ ਮਾੜੀ ਜਿਹੜੀ ਗੱਲ ਹੈਗੀ, ਮੰਦਭਾਗੀ ਗੱਲ ਆ। ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ, ਇਸ ਤਰੀਕੇ ਦੇ ਨਾਲ ਹਿੰਸਾ ਜਿਹੜੀ ਆ ਉਹ ਇਸ ਟਾਈਮ ਪਸਰੀ ਪਈ ਆ। ਅਕਸਰ ਜਿਹੜਾ ਹਰਜੋਤ ਸਿੰਘ ਜੀ ਆਪਾਂ ਨਿਆਣਿਆਂ ਨੂੰ ਸਕੂਲ ਦੀ ਬੱਸ ਦੇ ਉੱਤੇ ਚੜਾ ਕੇ ਫਿਕਰਮੰਦੀ ਜਿਹੜੀ ਉਹ ਹਟਾ ਲੈਂਦੇ ਆ ਵੀ ਚਲੋ ਹੁਣ ਇੱਥੇ ਆਰਾਮ ਦੇ ਨਾਲ ਪਹੁੰਚ ਜਾਣਾ, ਪਰ ਕੋਲੋਰਾਡੋ ਦੇ ਖਬਰ ਆ ਰਹੀ ਹੈ ਉੱਥੇ ਦਾ ਜਿਹੜਾ ਇੱਕ ਸਕੂਲ ਬੱਸ ਡਰਾਈਵਰ ਆ ਉਸ ਉੱਤੇ ਹੁਣ 30 ਕਾਊਂਟਸ ਆਫ ਚਾਈਲਡ ਅਬਿਊਜ਼ ਜਿਹੜੇ ਉਹ ਲੱਗੇ ਆ। ਜਦ ਇਹ ਜਿਹੜੀ ਵੀਡੀਓ ਫੁਟੇਜ ਆ ਉਹ ਸ਼ੌਕੀ ਆ ਵੀ ਨਿਆਣੇ ਲੈਸ ਦੀ ਕੋਈ ਉਹਦਾ ਸ਼ਾਇਦ ਕਹਿਣਾ ਨਹੀਂ ਸੀ ਮੰਨ ਰਹੇ। ਹੁਣ ਨਿਆਣੇ ਆ ਉਹ ਉਹਨੇ ਇੰਨੀ ਜ਼ੋਰ ਦੀ ਬ੍ਰੇਕ ਮਾਰੀ, ਨਿਆਣੇ ਜਿਹੜੇ ਗਾਂਹ ਆ ਕੇ ਅਗਲੀ ਸੀਟਾਂ ਦੇ ਵਿੱਚ ਜੋ ਵੱਜੇ। ਉਸ ਤੋਂ ਬਾਅਦ ਦੇ ਵਿੱਚ ਉਹ ਕਹਿੰਦਾ ਨਜ਼ਰ ਆਉਂਦਾ ਆ ਵੀ ਹੁਣ ਪਤਾ ਲੱਗਾ ਤੁਹਾਨੂੰ ਬੇਸਿਕਲੀ ਵੀ ਕਿਉਂ ਆਪਣੀ ਸੀਟ ਦੇ ਵਿੱਚ ਬੈਠੇ ਰਹਿਣਾ ਜਿਹੜਾ ਉਹ ਚਾਹੀਦਾ ਹੈਗਾ ਆ। ਸੋ ਡਰਾਈਵ ਤਾਂ ਉਦੋਂ ਭਾਵੇਂ ਉਹ 10 ਮੀਲ ਪਰ ਆਵਰ ਤੇ ਹੀ ਕਰ ਰਿਹਾ ਸੀਗਾ, ਪਰ ਨਿਆਣੇ ਜ਼ੋਰ ਨਾਲ ਅੱਗੇ ਵੱਜੇ। ਉਸ ਤੋਂ ਬਾਅਦ ਦੇ ਵਿੱਚ ਰੌਲਾ ਰੱਪਾ ਪੈ ਗਿਆ। ਬ੍ਰਾਇਨ ਫਿਟਜ਼ਜੈਰਲਡ 61 ਸਾਲ ਦਾ, ਇਸ ਨੇ ਡਗਲਸ ਕਾਉਂਟੀ ਸਕੂਲ ਡਿਸਟ੍ਰਿਕਟ ਦੇ ਵਿੱਚ ਡਰਾਈਵਿੰਗ ਜਿਹੜੀ ਉਹ ਸ਼ੁਰੂ ਕੀਤੀ ਸੀ 1 ਮਾਰਚ ਤੋਂ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਵੀ ਆਪਣਾ ਟੈਂਪਰ ਲੱਗਦਾ ਆ ਨਿਆਣਿਆਂ ਦੇ ਉੱਤੇ ਲੂਜ਼ ਕਰ ਗਿਆ ਤੇ ਉਹਨੇ ਇਸਨੀ ਜ਼ੋਰ ਦੀ ਜਿਹੜੀ ਉਹ ਬ੍ਰੇਕ ਮਾਰੀ ਤੇ ਹੁਣ 30 ਕਾਊਂਟ ਆਫ ਚਾਈਲਡ ਅਬਿਊਜ਼ ਦਾ ਜਿਹੜਾ ਇਸ ਨੂੰ ਸਾਹਮਣਾ ਕਰਨਾ ਪਵੇਗਾ। ਜੀ। ਤੇ ਕੈਲੀਫੋਰਨੀਆ ਦੇ ਮਰਸਡ ਸ਼ਹਿਰ ਦੇ ਵਿੱਚ ਇੱਕ 10 ਸਾਲਾਂ ਦੇ ਬੱਚੇ ਦੀ ਜਿਹੜੀ ਆ ਮੌਤ ਹੋ ਗਈ। ਮੌਤ ਹੋਣ ਦਾ ਕਾਰਨ ਉੱਥੇ ਟ੍ਰੈਂਪੋਲਾਈਨ ਪਾਰਕ ਮਰਸਡ ਕਾਉਂਟੀ ਦੇ ਵਿੱਚ 10 ਸਾਲਾਂ ਦਾ ਬੱਚਾ ਇੱਕ ਹੋਰ ਬੱਚੇ ਦੇ ਨਾਲ ਜੋ ਉੱਥੇ ਖੇਲ ਰਿਹਾ ਸੀ, ਜਦੋਂ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਤੇ ਇੱਕ ਨੇ ਦੂਜੇ ਨੂੰ ਜਿਹੜਾ ਜ਼ੋਰ ਕੀ ਮਾਰਿਆ ਤੇ ਉਹ ਉੱਥੇ ਹੀ ਜਿਹੜਾ ਆ ਕਲੈਪਸ ਕਰ ਗਿਆ। ਰੌਕਿੰਗ ਜੰਪ ਟ੍ਰੈਂਪੋਲਾਈਨ ਪਾਰਕ ਜੋ ਹੈਗਾ ਬਾਸਕਟਬਾਲ ਏਰੀਏ ਦੇ ਵਿੱਚ ਜੋ ਮਰਸਡ ਏਰੀਏ ਦੇ ਵਿੱਚ ਹੈਗਾ। ਜਾਨੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਡਾਓ ਜੋਨ ਅੱਜ 110 ਪੁਆਇੰਟ ਘਟ ਕੇ 33,786 ਤੇ ਬੰਦ ਹੋਇਆ। S&P 25 ਪੁਆਇੰਟ ਘਟ ਕੇ 4130 ਤੇ ਨੈਸਡੈਕ 98 ਪੁਆਇੰਟ ਘਟ ਕੇ 12,060 ਤੇ। ਸੋਨੇ ਦਾ ਭਾਅ ਜਿਹੜਾ $2,015 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ ਰਹੀ ਆ। 10-year yield 3.53%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 28,304, ਅਥੀਰੀਅਮ $1950 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 13 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।